ਫੈਡਰਲ ਗਵਰਨਮੈਂਟ ਨੇ ਕਹਿੰਦੇ ਵੀ ਬਹੁਤ ਵੱਡਾ ਅਮਾਉਂਟ ਇੱਕ ਯੂ ਹਾਲ ਦਾ ਜੋ ਟਰੱਕ ਆ ਉਹਦੇ ਵਿੱਚੋਂ ਲਿਕਵਿਡ ਹੈਰੋਇਨ ਦਾ ਫੜਿਆ ਹੈਗਾ ਆ। ਇਹ ਚਾਰ ਬੰਦਿਆਂ ਨੂੰ ਚਾਰਜ ਕੀਤਾ ਗਿਆ ਹੈ ਜੋ ਯੂ-ਹਾਲ ਦੇ ਟਰੱਕ ਦੇ ਵਿੱਚ 55 ਗੈਲਨ ਦੇ ਜੋ ਬੈਰਲਸ ਆ ਉਹ ਭਰ ਕੇ ਲਿਕਵਿਡ ਹੈਰੋਇਨ ਮੈਕਸੀਕੋ ਤੋਂ ਜਿਹੜੇ ਆ ਉਹ ਲਿਆ ਰਹੇ ਸੀ। ਉਹਨਾਂ ਨੂੰ ਇਹ ਜੋ ਸਿਨਾਲੋਆ ਕਰਕੇ ਇੱਕ ਡਰੱਗ ਜਿਹੜੇ ਲਾਰਡਸ ਆ ਉਹਨਾਂ ਦਾ ਕਾਰਟਲ ਹੈਗਾ ਆ, ਇਹ ਮੈਕਸੀਕੋ ਬੇਸਡ ਆ। ਉਹ ਉਹਨਾਂ ਨੇ ਵਾਸ਼ਿੰਗਟਨ ਸਟੇਟ ਦੇ ਵਿੱਚ ਯਾਕਿਮਾ ਜੋ ਹੈਗਾ ਆ ਇੱਥੇ ਲਿਆਂਦਾ ਤੇ ਇਸ ਤੋਂ ਉਹਨਾਂ ਨੇ ਜੋ ਵੱਖ-ਵੱਖ ਫਾਰਮ ਦੀ ਜਿਹੜੀ ਡਰੱਗ ਆ ਉਹ ਪ੍ਰੋਡਿਊਸ ਕਰਨੀ ਸੀ, ਜਿਹਦੇ ਵਿੱਚ ਫੈਂਟਲਿਨ ਵਗੈਰਾ ਵੀ ਹੋਣੀ ਸੀ। 370 ਗੈਲਨ ਦੇ ਜੋ ਡਰਮ ਆ ਉਹ ਫੜੇ ਗਏ ਆ। ਯੂਐਸ ਅਟਾਰਨੀ ਸਕਾਟ ਕੈਰਨ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਇਹ ਬਹੁਤ ਜ਼ਿਆਦਾ ਜਿਹੜਾ ਅਮਾਉਂਟ ਹੈਗਾ। ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੋਊਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਡਰੱਗ ਆ ਉਹ ਫੜੀ ਜਾ ਰਹੀ ਹੈ, ਚਾਹੇ ਉਹ ਮੈਕਸੀਕੋ ਤੋਂ ਯੂਐਸਏ ਐਂਟਰ ਹੋ ਰਹੀ ਆ, ਯੂਐਸਏ ਤੋਂ ਕੈਨੇਡਾ ਜਾਂ ਕੈਨੇਡਾ ਤੋਂ ਯੂਐਸਏ ਦੇ ਵਿੱਚ ਆ ਰਹੀ ਹੈਗੀ ਆ। ਕਹਿੰਦੇ ਭਈ ਇਹ ਇੰਨੀ ਵੱਡੀ ਡੋਜ਼ ਸੀ ਜਿਹਦੇ ਨਾਲ 53.3 ਮਿਲੀਅਨ ਫੇਟਲ ਡੋਜ਼ਸ ਇਸ ਤੋਂ ਪ੍ਰੋਡਿਊਸ ਕੀਤੀਆਂ ਜਾ ਸਕਦੀਆਂ ਸੀ। ਇਹ ਇੱਕ ਜੱਜ ਨੇ ਦੱਸਿਆ ਹੈਗਾ। ਫੈਡਰਲ ਏਜੰਟ ਤੇ ਹੋਮਲੈਂਡ ਸਿਕਿਉਰਿਟੀ ਦੇ ਜੋ ਇਨਵੈਸਟੀਗੇਟਰਸ ਹੈਗੇ ਆ ਉਹਨਾਂ ਨੇ ਪਹਿਲਾਂ ਸੋਚਿਆ ਸੀ ਵੀ ਇਹ ਸ਼ਾਇਦ ਲਿਕਵਿਡ ਫੈਂਟਲਿਨ ਆ, ਪਰ ਬਾਅਦ ਚ ਪਤਾ ਲੱਗਿਆ ਵੀ ਇਹ ਲਿਕਵਿਡ ਹੈਰੋਇਨ ਹੈਗੀ ਆ। ਮੈਕਸੀਕੋ ਬੇਸਡ ਡਰੱਗ ਕਾਰਟੇਲਸ ਜੋ ਆ ਉਹ ਆਪਣਾ ਪ੍ਰੋਫਿਟ ਮਾਰਜਨ ਵਧਾਉਣ ਦੇ ਲਈ ਲਿਕਵਿਡ ਡਰੱਗ ਹੁਣ ਉਹ ਭੇਜ ਰਹੇ ਆ, ਜਿਹਨੂੰ ਯੂਐਸਏ ਦੇ ਵਿੱਚ ਜਿਹੜੀਆਂ ਲੈਬ ਸੈਟਅਪ ਕੀਤੀਆਂ ਉਹਨਾਂ ਨੇ ਘਰਾਂ ਦੇ ਵਿੱਚ, ਉੱਥੋਂ ਜਿਹੜੀ ਹੋਰ ਵੱਖ-ਵੱਖ ਉਹਦੇ ਚ ਜ਼ਹਿਰ ਮਿਲਾ ਕੇ ਜਿਹੜੀਆਂ ਦਵਾਈਆਂ ਆ ਉਹ ਪ੍ਰੋਡਿਊਸ ਕੀਤੀਆਂ ਜਾ ਸਕਣ। ਪਿਛਲੇ ਦਿਨਾਂ 'ਚ ਆਪਾਂ ਟਰੱਕਿੰਗ ਦੇ ਜਿਹੜੇ ਸ਼ੋਜ਼ ਆ ਉਹਨਾਂ 'ਚ ਵੀ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਇਹ ਆਪਣੀ ਪੰਜਾਬੀ ਕਮਿਊਨਿਟੀ 'ਚ ਵੀ ਪ੍ਰੋਬਲਮ ਚੱਲ ਰਹੀ ਹੈਗੀ ਆ। ਅਫੀਮ ਦੇ ਨਾਲ ਫੈਂਟਲਿਨ ਨੂੰ ਲੇਸ ਕੀਤਾ ਜਾਂਦਾ ਲਾ ਕੇ ਉੱਤੇ, ਤੇ ਜਿਹਦੇ ਨਾਲ ਪਿਛਲੇ ਸਮੇਂ 'ਚ ਆਪਣੇ ਕੁਝ ਪੰਜਾਬੀ ਮੁੰਡੇ ਜਿਹੜੇ ਆ ਉਹਨਾਂ ਦੀਆਂ ਮੌਤਾਂ ਵੀ ਹੋਈਆਂ ਸੀਆਂ। ਸੋ ਬਹੁਤ ਹੀ ਜ਼ਿਆਦਾ ਜਿਹੜਾ ਖਤਰਨਾਕ ਡਰੱਗ ਆ ਉਹ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਘੱਲੀ ਜਾ ਰਹੀ ਆ ਤੇ ਇੱਥੇ ਪ੍ਰੋਡਿਊਸ ਹੋ ਰਹੀ ਹੈ। ਜੀ ਬਿਲਕੁਲ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਗੱਲਬਾਤ ਦੇ ਸਿਲਸਿਲੇ ਨੂੰ ਅਪਡੇਟ ਅਮਰੀਕਾ ਦੇ ਵਿੱਚ ਪ੍ਰੋਗਰਾਮ ਨੂੰ ਇਦਾਂ ਹੀ ਚਾਲੂ ਰੱਖਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਫੈਡਰਲ ਗਵਰਨਮੈਂਟ ਨੇ ਕਹਿੰਦੇ ਵੀ ਬਹੁਤ ਵੱਡਾ ਅਮਾਉਂਟ ਇੱਕ ਯੂ-ਹਾਲ ਦਾ ਜੋ ਟਰੱਕ ਆ ਉਹਦੇ ਵਿੱਚੋਂ ਲਿਕਵਿਡ ਹੈਰੋਇਨ ਦਾ ਫੜਿਆ ਹੈਗਾ ਆ। ਇਹ ਚਾਰ ਬੰਦਿਆਂ ਨੂੰ ਚਾਰਜ ਕੀਤਾ ਗਿਆ ਜੋ ਯੂ-ਹਾਲ ਦੇ ਟਰੱਕ ਦੇ ਵਿੱਚ 55 ਗੈਲਨ ਦੇ ਜੋ ਬੈਰਲਸ ਆ ਉਹ ਭਰ ਕੇ ਲਿਕਵਿਡ ਹੈਰੋਇਨ ਮੈਕਸੀਕੋ ਤੋਂ ਜਿਹੜੇ ਆ ਉਹ ਲਿਆ ਰਹੇ ਸੀ। ਉਹਨਾਂ ਨੂੰ ਇਹ ਜੋ ਸਿਨਾਲੋਆ ਕਰਕੇ ਇੱਕ ਡਰੱਗ ਜਿਹੜੇ ਲਾਰਡਸ ਆ ਉਹਨਾਂ ਦਾ ਕਾਰਟਲ ਹੈਗਾ ਆ, ਇਹ ਮੈਕਸੀਕੋ ਬੇਸਡ ਆ। ਉਹ ਉਹਨਾਂ ਨੇ ਵਾਸ਼ਿੰਗਟਨ ਸਟੇਟ ਦੇ ਵਿੱਚ ਯਾਕਿਮਾ ਜੋ ਹੈਗਾ ਆ ਇੱਥੇ ਲਿਆਂਦਾ ਤੇ ਇਸ ਤੋਂ ਉਹਨਾਂ ਨੇ ਜੋ ਵੱਖ-ਵੱਖ ਫਾਰਮ ਦੀ ਜਿਹੜੀ ਡਰੱਗ ਆ ਉਹ ਪ੍ਰੋਡਿਊਸ ਕਰਨੀ ਸੀ, ਜਿਹਦੇ ਵਿੱਚ ਫੈਂਟਲਿਨ ਵਗੈਰਾ ਵੀ ਹੋਣੀ ਸੀ। 370 ਗੈਲਨ ਦੇ ਜੋ ਡਰਮ ਆ ਉਹ ਫੜੇ ਗਏ ਆ। ਯੂਐਸ ਅਟਾਰਨੀ ਸਕਾਟ ਕੈਰਨ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਇਹ ਬਹੁਤ ਜ਼ਿਆਦਾ ਜਿਹੜਾ ਅਮਾਉਂਟ ਹੈਗਾ। ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੋਊਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਡਰੱਗ ਆ ਉਹ ਫੜੀ ਜਾ ਰਹੀ ਆ, ਚਾਹੇ ਉਹ ਮੈਕਸੀਕੋ ਤੋਂ ਯੂਐਸਏ ਐਂਟਰ ਹੋ ਰਹੀ ਆ, ਯੂਐਸਏ ਤੋਂ ਕੈਨੇਡਾ ਜਾਂ ਕੈਨੇਡਾ ਤੋਂ ਯੂਐਸਏ ਦੇ ਵਿੱਚ ਆ ਰਹੀ ਹੈਗੀ ਆ। ਕਹਿੰਦੇ ਭਈ ਇਹ ਇੰਨੀ ਵੱਡੀ ਡੋਜ਼ ਸੀ ਜਿਹਦੇ ਨਾਲ 53.3 ਮਿਲੀਅਨ ਫੇਟਲ ਡੋਜ਼ਸ ਇਸ ਤੋਂ ਪ੍ਰੋਡਿਊਸ ਕੀਤੀਆਂ ਜਾ ਸਕਦੀਆਂ ਸੀ। ਇਹ ਇੱਕ ਜੱਜ ਨੇ ਦੱਸਿਆ ਹੈਗਾ। ਫੈਡਰਲ ਏਜੰਟ ਤੇ ਹੋਮਲੈਂਡ ਸਿਕਿਉਰਿਟੀ ਦੇ ਜੋ ਇਨਵੈਸਟੀਗੇਟਰਸ ਹੈਗੇ ਆ ਉਹਨਾਂ ਨੇ ਪਹਿਲਾਂ ਸੋਚਿਆ ਸੀ ਵੀ ਇਹ ਸ਼ਾਇਦ ਲਿਕਵਿਡ ਫੈਂਟਲਿਨ ਆ, ਪਰ ਬਾਅਦ ਚ ਪਤਾ ਲੱਗਿਆ ਵੀ ਇਹ ਲਿਕਵਿਡ ਹੈਰੋਇਨ ਹੈਗੀ ਆ। ਮੈਕਸੀਕੋ ਬੇਸਡ ਡਰੱਗ ਕਾਰਟੇਲਸ ਜੋ ਆ ਉਹ ਆਪਣਾ ਪ੍ਰੋਫਿਟ ਮਾਰਜਨ ਵਧਾਉਣ ਦੇ ਲਈ ਲਿਕਵਿਡ ਡਰੱਗ ਹੁਣ ਉਹ ਭੇਜ ਰਹੇ ਆ, ਜਿਹਨੂੰ ਯੂਐਸਏ ਦੇ ਵਿੱਚ ਜਿਹੜੀਆਂ ਲੈਬ ਸੈਟਅਪ ਕੀਤੀਆਂ ਉਹਨਾਂ ਨੇ ਘਰਾਂ ਦੇ ਵਿੱਚ, ਉੱਥੋਂ ਜਿਹੜੀ ਹੋਰ ਵੱਖ-ਵੱਖ ਉਹਦੇ ਚ ਜ਼ਹਿਰ ਮਿਲਾ ਕੇ ਜਿਹੜੀਆਂ ਦਵਾਈਆਂ ਆ ਉਹ ਪ੍ਰੋਡਿਊਸ ਕੀਤੀਆਂ ਜਾ ਸਕਣ। ਪਿਛਲੇ ਦਿਨਾਂ 'ਚ ਆਪਾਂ ਟਰੱਕਿੰਗ ਦੇ ਜਿਹੜੇ ਸ਼ੋਜ਼ ਆ ਉਹਨਾਂ 'ਚ ਵੀ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਇਹ ਆਪਣੀ ਪੰਜਾਬੀ ਕਮਿਊਨਿਟੀ 'ਚ ਵੀ ਪ੍ਰੋਬਲਮ ਚੱਲ ਰਹੀ ਹੈਗੀ ਆ। ਅਫੀਮ ਦੇ ਨਾਲ ਫੈਂਟਲਿਨ ਨੂੰ ਲੇਸ ਕੀਤਾ ਜਾਂਦਾ ਲਾ ਕੇ ਉੱਤੇ, ਤੇ ਜਿਹਦੇ ਨਾਲ ਪਿਛਲੇ ਸਮੇਂ 'ਚ ਆਪਣੇ ਕੁਝ ਪੰਜਾਬੀ ਮੁੰਡੇ ਜਿਹੜੇ ਆ ਉਹਨਾਂ ਦੀਆਂ ਮੌਤਾਂ ਵੀ ਹੋਈਆਂ ਸੀਆਂ। ਸੋ ਬਹੁਤ ਹੀ ਜ਼ਿਆਦਾ ਜਿਹੜਾ ਖਤਰਨਾਕ
ਡਰੱਗ ਆ ਉਹ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਘੱਲੀ ਜਾ ਰਹੀ ਆ ਤੇ ਇੱਥੇ ਪ੍ਰੋਡਿਊਸ ਹੋ ਰਹੀ ਹੈ। ਜੀ ਬਿਲਕੁਲ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਦੇ ਸਿਲਸਿਲੇ ਨੂੰ ਅਪਡੇਟ ਅਮਰੀਕਾ ਦੇ ਵਿੱਚ ਪ੍ਰੋਗਰਾਮ ਨੂੰ ਇਦਾਂ ਹੀ ਚਾਲੂ ਰੱਖਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।